ਹੁਣ ਨਾਦੀ ਆਂਦੀ ਹਾਂਜੀ ਘਰ ਵੀ ਤੇਰਾ ਨੇੜੇ ਆ ਗਈ। ਹਾਂ ਅੱਬੂ ਜਾਂ ਭਾਈ ਨਾ ਵੇਖ ਲਵੇਂ ਤੁਸੀਂ ਹੁਣ ਇੱਥੋਂ ਜਾਓ ਤੇ ਬਾਕੀ ਉਹ ਜਿਹੜੀਆਂ ਗੋਲੀਆਂ ਉਸ ਦਿੱਤੀਆਂ ਨੇ ਉਹ ਹੁਣ ਮੈਂ ਰਾਤ ਦੇ ਟਾਈਮ ਤੇ ਕਿਸੇ ਟਾਈਮ ਵੀ ਖਾ ਲਈ ਸਾਂ ਕਿਉਂਕਿ ਮੈਂ ਮੁੜ ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਦਾ ਵੀ ਮੈਂ ਵਾਜ਼ਾ ਜ਼ਹਿਰ ਤੇ ਨਹੀਂ ਕਰ ਸਕਦੀ। ਅਗਰ ਅੱਬੂ ਜਾਂ ਭਾਈ ਨੂੰ ਪਤਾ ਲੱਗ ਗਿਆ ਇਸ ਗੱਲ ਦੇ ਬਾਰੇ ਚ ਤੇ ਪਤਾ ਨਹੀਂ ਕੀ ਹੋਣਾ ਹੈ। ਤੇ ਨਾਲੇ ਵੈਸੇ ਵੀ ਅਹਿਮਦ ਸ਼ੇਰ ਤਾਂ ਜੋ ਮੇਰੇ ਨਾਲ ਕਰਨਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਰਕੇ ਤੇ ਅਗਲਾ ਨਿਕਲ ਗਿਆ। ਇੱਕ ਅੱਜ ਦੇ ਸ਼ਵਾਰ ਤੈਨੂੰ ਪਤਾ ਵੀ ਕਰਦੇ ਹੀ ਆ ਮੈਂ ਪਹਿਲੇ ਗੱਲਾਂ ਹੋਰ ਕਰਨੀਆਂ ਖਾਬ ਹੋਰ ਵੀ ਖਾਵਣੇ ਅਖੀਰ ਤੇ ਹੋਰ ਕਰ ਵੀ ਅਬਾਸ ਤੂੰ ਉਹਦਾ ਦੋਸਤ ਹੈ ਮੈਂ ਤਾਂ ਤੂੰ ਤੇਰੇ ਨਾਲ ਇਹ ਸਾਰੀ ਗੱਲ ਸ਼ੇਅਰ ਕੀਤੀ ਆ। ਪਿੱਛੇ ਮੇਰੀ ਜਿਹੜੀ ਸਹੇਲੀ ਤਾਰਾ ਆ ਉਹ ਵਗ ਗਈ ਹੈ ਆਪਣੀ ਮਾਸੀ ਦੇ ਕੋਲ। ਅਗਰ ਉਹ ਉਹਦੇ ਨਾ ਜਾਂਦੀ ਤੇ ਮੈਂ ਤੇ ਉਹ ਸੀ ਇਸ ਬੱਚੇ ਦੇ ਬਾਰੇ ਚ ਕੁਝ ਨਾ ਕੁਝ ਕਰਨਾ ਜਾਂ ਸੋਚਣਾ। ਲੇਕਿਨ ਮੈਂ ਮੋੜ ਵੇਖਿਆ ਜਦੋਂ ਬਈ ਤਾਰਾ ਤਾਂ ਉਹਦੇ ਵਗ ਗਈ ਆਪਣੀ ਮਾਸੀ ਹਾਲ ਤੇ ਹੋਰ ਹੈ ਵੀ ਕੋਈ ਨਾ ਜਿਸ ਨਾਲ ਮੈਂ ਇਹ ਗੱਲ ਸ਼ੇਅਰ ਕਰਾਂ। ਲੇਕਿਨ ਮੋੜ ਤੂੰ ਮੈਨੂੰ ਨਜ਼ਰ ਆਇਆ ਤੇ ਮੈਂ ਤਾਂ ਤੂੰ ਇਹ ਤੇਰੇ ਨਾਲ ਗੱਲ ਸ਼ੇਅਰ ਕੀਤੀ ਬਈ ਚਲੋ ਕੋਈ ਨਹੀਂ ਅਮਨ ਸ਼ੇਰ ਦਾ ਦੋਸਤ ਹੈ ਨਾ ਤੇ ਨਾਲੇ ਵੈਸੇ ਵੀ ਮੇਰੇ ਨਾਲ ਤੂੰ ਅੱਛਾ ਹੈ ਤੇ ਬਾਕੀ ਅਮਨ ਸ਼ੇਰ ਨੂੰ ਇੰਜ ਨਾ ਕਰਨਾ ਚਾਹੀਦਾ। ਤੇਰੇ ਸਾਹਮਣੇ ਦੀਆਂ ਗੱਲਾਂ ਉਹ ਕਿਵੇਂ ਕਸਮਾਂ ਚਿੰਦਾ ਤੇ ਕੁਰਾਨ ਚਿੰਦਾ ਤੇ ਮੈਨੂੰ ਹੱਦਾਂ ਚਾ ਕੇ ਆਂਦਾ ਕਿ ਨਾਦੀਆ ਮੈਂ ਤੇਰੇ ਹਰ ਦੁੱਖ ਸੁੱਖ ਵਿੱਚ ਤੇਰੇ ਨਾਲ ਹੋਸਾਂ। ਲੇਕਿਨ ਜਦੋਂ ਉਹ ਮੈਨੂੰ ਗੰਦਿਆਂ ਤੇ ਕੋਣਿਆਂ ਕਰ ਰਿਹਾ ਹੈ ਉਸ ਟਾਈਮ ਉਸ ਮੇਰਾ ਬਾਜ਼ੂ ਛੱਡ ਕੇ ਤੇ ਨੱਸਣ ਦੀ ਕੀਤੀ ਹੈ। ਮੈਨੂੰ ਵੀ ਪਹਿਲੇ ਐਵੇਂ ਗੱਲਾਂ ਕਰਦਾ ਮੈਨੂੰ ਨਾਦੀਆ ਬਹੁਤ ਪਿਆਰੀ ਲੱਗਦੀ ਹੈ ਮੈਂ ਜੇ ਮੈਂ ਸ਼ਾਦੀ ਕਰਨੀ ਹੈ ਮੈਂ ਨਹੀਂ ਛੱਡ ਸਕਦਾ ਮੈਂ ਉਹਦੇ ਪਿੱਛੇ ਮਰ ਜਾਵਣਾ ਹੈ ਉਹ ਕਰਨਾ। ਤੇ ਜਦੋਂ ਇਹ ਬੱਚਾ ਹੋ ਰਿਹਾ ਉਦੋਂ ਉਹਨੂੰ ਕੀ ਜ਼ਾਤਲ ਪਾਏਗੀ ਉਹਨੂੰ ਜ਼ਾਤਲ ਪਈ ਹੈ ਜਾਂ ਨਹੀਂ ਪਈ ਲੇਕਿਨ ਮੈਨੂੰ ਜ਼ਾਤਲ ਪਾ ਕੇ ਵਗ ਗਿਆ ਤੇ ਮੈਨੂੰ ਜੋ ਆਖਿਆ ਹੋਇਆ ਜਾਂ ਜੋ ਮੇਰੇ ਬਾਰੇ ਚ ਉਹ ਸੋਚਦਾ ਹਾਂ ਉਹ ਨਹੀਂ ਨਿਕਲਿਆ। ਉਹ ਗਲਤ ਨਿਕਲਿਆ ਤੇ ਗਲਤ ਬੰਦਾ ਪਿੱਛੇ ਕਦੇ ਜ਼ਿੰਦਗੀ ਚ ਉਹਦਾ ਮੇਰਾ ਸਾਹਮਣਾ ਹੋਇਆ ਨਾ ਤੇ ਉਹਨੂੰ ਮੈਂ ਸਬਕ ਬੜਾ ਸੋਹਣਾ ਦੇਸਾਂ ਤੇ ਇੱਕ ਵਾਰੀ ਉਹਨੂੰ ਫੋਨ ਕਰਕੇ ਨਾ ਸ਼ਾਬਾਸ਼ ਲਾਜ਼ਮੀ ਦੇਵੀਂ ਤੇ ਦੁਆ ਮੇਰਾ ਦਿਲ ਨਹੀਂ ਮੰਨਦਾ ਵੀ ਉਹ ਕਰਾਚੀ ਗਿਆ ਤੇ ਤੈਨੂੰ ਉਹ ਸਾਰੀ ਗੱਲ ਦਾ ਛੜਨੀ ਕਿਦੇ ਕਰਾਚੀ ਗਿਆ ਕਿਦੇ ਖੈਰ ਹੈ ਮੈਨੂੰ ਉਸ ਦਾ ਪਤਾ ਉਹ ਤੈਨੂੰ ਕੋੜ ਮਾਰਦਾ ਉਹ ਗਿਵਾ ਹੋਰ ਦੇ ਕਿਦਾਂ ਚਲੋ ਉਸ ਜੋ ਕਰਨਾ ਉਹ ਕਰਕੇ। ਲੇਕਿਨ ਇਹ ਜਿਹੜਾ ਕਤਲ ਹੁੰਦਾ ਇਹ ਕਤਲ ਹੀ ਹੈ। ਅਸਾਂ ਵੀ ਗੁਨਾਹ ਕੀਤਾ ਲੇਕਿਨ ਕਿਉਂ ਕੀਤਾ ਤੇਰੇ ਮਾਂ ਪਿਓ ਦੇ ਤੇ ਬਿਰਾ ਦੀ ਇੱਜ਼ਤ ਮੈਨੂੰ ਕਰਨਾ ਇਹ ਤਾਂ ਇਹ ਕੋਈ ਵੀ ਨਾ ਕਰਦਾ ਤੇ ਤੂੰ ਦਵਾਈ ਜਿਹੜਾ ਨਾ ਟਾਈਮ ਤੇ ਲੈ ਜਿਵੇਂ ਡਾਕਟਰ ਦੱਸੀ ਹੈ ਐਵੇਂ ਲਈ ਤੇ ਹਾਂ ਮੈਂ ਉਹ ਗੋਲੀਆਂ ਕਿਸੇ ਟਾਈਮ ਹੀ ਰਾਤ ਨੂੰ ਖਾ ਲਈ ਕੋਈ ਨਹੀਂ ਮਸਲਾ। ਕੋਈ ਦਵਾਈ ਵੀ ਜਿਹੜੀ ਹੈ ਨਾ ਉਹ ਵੀ ਟਾਈਮ ਤੇ ਵੀ ਲੈਂਦੀ ਰਹਾਂ। ਹਾਂ ਮੈਂ ਟਾਈਮ ਤੇ ਲੈਂਦੀ ਰਸਾਂ ਤੇ ਦੂਸਰਾ ਇਹ ਹੈ ਵੀ ਇੱਕ ਵਾਰ ਨਾ ਸ਼ਾਬਾਸ਼ ਲਾਜ਼ਮੀ ਦੇਵੀ ਹੁਣ ਮੈਂ ਤੈਨੂੰ ਸਮਝਾਣਾ ਤਾਂ ਨਹੀਂ ਚਾਹੁੰਦੀ ਮੈਂ ਨਾ ਉਹ ਅਗਲੀ ਗੱਲ ਦਾ ਮੈਨੂੰ ਪਤਾ ਵੀ ਮੈਂ ਉਹਨੂੰ ਕੀ ਹਾਂ ਤੇ ਕਰਨਾ ਠੀਕ ਹੈ ਮੈਂ ਜਾਂਦੀ ਆ ਹੁਣ ਇਨਸ਼ਾਅੱਲਾ ਤਾਲਾ ਅਸੀਂ यार कोई तो ख्याल कर लिया कर की बने वड्डा सारा है बहन की दे आओ मेरे ख्याल तारा उधर गई हुई तेरा हाँ जी वो तेरा तो आज त्रिया के चौथा दिन मस्ती हल गई हुई है मोड़ किसे सहेली दे घर गई उसी अब्बू आज दे हालात दौर दा पता कोई नहीं किसे सहेली दे घर गई उसी ओ खुदा दे बंदिया वड्डा सारा है कोई सीधी डिंगी आके करो भावे तेरे नाल वड्डी भी है अब्बू मेरे तो वड्डी है मैं किवें ओनु आखा हुक्म चलावा मैनू दस के गई कर जिदे जाना हुंदा ही मैं तो समझ का नहीं दी आज हम आ गई ਉਹ ਕੀ ਖੱਪ ਆਏ ਬੈਠੇ ਹੋ ਉਹ ਕਿੱਥੇ ਤੱਕ ਤੁਹਾਡੀ ਆਵਾਜ਼ ਜਾਂਦੀ ਪਈ ਹੈ। अच्छा रे तुम तो कोई डिठा गिटा कर किदे गया बाजी कहनो दस पूछ के गई है ਅੱਬੂ ਤੁਸੀਂ ਸੁੱਤੇ ਹੋਇਆ ਹੈ ਤੇ ਹੈਦਰ ਜਿਹੜਾ ਹੈ ਉਹ ਅੰਦਰ ਫੋਨ ਤੇ ਲੱਗਾ ਹੋਇਆ ਤੇ ਮੈਂ ਮੁੜ ਨਹੀਂ ਦੱਸਿਆ ਮੈਂ ਕਿਹਾ ਮੈਂ ਕਿਹੜਾ ਖੜੀਂਦੀ ਪਈ ਆ ਉਹ ਤੁਹਾਨੂੰ ਪਤਾ ਹੈ ਨਾ ਬਈ ਤਾਰਾ कराची वागी अपनी खाला हाल पता है हाँ उस आना है तकरीबन 15-20 दिन तक ते ओ मेरे जिम्मे करके गई आ भी अब्बू दी जेड़ी रोटी है ना ओ जाके पकाईंदी रवी ए रोजाना जाना पउसी के हाँ अब्बू साहब ने मोड़ा इथे मेरे को साथ ले आ बैठा रहा तो भी गिरा कर नहीं अब्बू किसी टाइम मतलब कि उन्हें होनी रोटी दा ते हुण एडा कोई नहीं मैं उन्हें आख के आई हां मैं कहा चाचू रोटी मैं उंदे घर बना छड़ी करसा ते आके खा ली करे हाँ, नहीं तो मैं हैदर दे हाथों
ਤੁਹਾਡੇ ਨਾਲ ਗਲਤੀ ਰਾਸਾਂ ਮੈਂ ਇੱਥੋਂ ਨਹੀਂ ਅਵਿੰਦਾ ਹੁਣ ਮੈਂ ਇੱਥੇ ਘਰ ਦਾ ਆਪਣਾ ਵੀ ਤਾਂ ਕਰਨਾ ਹੈ ਹੁਣ ਇਹ ਤਾਂ ਨਹੀਂ ਬਈ ਮੈਂ ਡੇਲੀ ਉਹਦਾ ਹੀ ਟੁਰੀ ਰਵਾਂ ਵੇਖਣ ਵਾਲੇ ਕੋਈ ਗੱਲ ਕਰਤੇ ਨੋ ਬਿਲਾਇਆ ਛੋੜ ਤਾਂ ਆਈ ਲਾਈ ਚਾਈ ਵਧੀ ਗੱਲ ਗੱਲ ਤੇਰੇ ਕਿਵੇਂ ਇਹ ਅਕਲ ਚ ਆ ਗਈ ਹੈ ਵੇਖਣ ਵਾਲੇ ਕੋਈ ਗੱਲ ਕਰੇ ਸੇ ਹੁਣ ਤਾਂ ਮੈਂ ਫਿਲਹਾਲ ਉਹਨਾਂ ਦੇ ਅਕਲ ਮੇਰੇ ਚ ਬੜਾ ਹੈ ਤੇ ਬਾਕੀ ਬਸ ਮੈਂ ਤੁਹਾਨੂੰ ਨਹੀਂ ਸਮਝ ਲੱਗਦੀ ਅੱਬੂ ਮੇਰੀ ਆ ਸਮਝ ਲੱਗਣੀ ਕਾਈ ਉਹ ਮੈਂ ਹੀ ਉਹ ਗੱਲ ਹੀ ਉਹਦੇ ਨਾਲ ਕਰਨ ਗਈ ਹਾਂ ਤੇ ਨਾਲੇ ਵੈਸੇ ਵੀ ਹੁਣ ਮੈਂ ਭਾਂਡੇ ਛਾਂਡੇ ਧੋਤੇ ਨੇ ਉਹਨਾਂ ਦੇ ਜਿਹੜੇ ਕੋਈ ਥੋੜੇ ਵਾਲੇ ਪੈਣ ਚਾਚਾ ਕਿਤੇ ਆਪੇ ਰਾਤੀ ਚਾਹ ਚੂ ਬਣਾਈਂਦਾ ਵਤਿਆ ਅੱਛਾ ਤੇ ਝਾੜੂ ਛਾੜੂ ਹੀ ਮਾਰ ਕੇ ਦਿੱਤਾ ਹੈ ਹੁਣ ਮੈਂ ਨਾ ਕੇ ਮੈਂ ਕਿਹਾ ਚਾਚੂ ਹੁਣ ਦੁਪਹਿਰ ਦੀ ਰੋਟੀ ਜਿਹੜੀ ਨਾ ਉਹ ਮੈਂ ਹੈਦਰ ਦੇ ਹੱਥ ਜਾਂ ਇੰਨਾ ਬੰਦਿਆਂ ਨੂੰ ਇਹ ਨਹੀਂ ਹੁੰਦੀ ਪਰ ਤੂੰ ਜਾਂਦੀ ਪਈ ਹੈ ਤੇ ਪਿਓ ਨੂੰ ਨਾਲ ਧਰਿੱਕੀ ਜਾ ਕੋ ਨਾਲ ਲੈ ਜਾ ਤੇ ਯਾਦ ਅੱਬੂ ਉਹਨਾਂ ਦਾ ਘਰ ਭਰਿਆ ਪਿਆ ਹੈ ਉਹਨੂੰ ਆਪਣਾ ਭਰਿਆ ਘਰ ਐਵੇਂ ਛੱਡ ਕੇ ਵਗ ਜਾਵੇ ਨਾ ਭਰਿਆ ਪਿਆ ਉਹ ਹੁਣ ਕਿਹੜਾ ਉੱਥੇ ਡਕੇਟਾਂ ਦੀ ਰੱਖੀ ਬੈਠੇ ਹੋਇਆ ਜੇ ਕੋਈ ਆ ਵੀ ਜਾਵੇ ਦੋ ਮੂੰਹ ਤੇ ਚੇਕ ਕੇ ਉਹਨਾਂ ਸਮਾਨ ਚਾ ਕੇ ਘਰ ਵਾਂਦੇ ਰਹਿਣਾ ਅੱਬੂ ਤੁਹਾਨੂੰ ਪਤਾ ਹੈ ਚਾਚੇ ਮਲੰਗੀ ਦਾ ਚਾਚਾ ਮਲੰਗੀ ਬਹੁਤ ਸ਼ਾਤਿਰ ਬੰਦਾ ਹੈ ਛਾਤਰ ਵੇਦਾ ਪਿਆ ਛਾਤਰ ਜਿਹੜਾ ਹੈ ਉਹ ਹੁਣ ਕੀ ਹੈ ਕੀ ਹੈ ਮੈਂ ਸਿਰ ਨੂੰ ਬਾ ਪੀੜ ਤੇਰਾ ਤਾਂ ਨਹੀਂ ਚੜੀ ਬੈਠੀ। ਮੈਨੂੰ ਤੇਰਾ ਜਾਵਾਂ ਨਹੀਂ ਚੰਗਾ ਲੱਗਦਾ ਹੋਰ ਗੱਲ ਕਾਈ ਨਹੀਂ ਮੇਰਾ ਸੋਹਣਾ ਪਿਓ ਮੇਰੀ ਜਾਨ ਦਾ ਟੋਟਾ ਮੇਰੀ ਬਸ ਇਹ ਜ਼ਿੰਦਗੀ ਵਿਲਾ ਲਾ ਮੇਰਾ ਬਪਲੂ ਵਿਲਾਲ, ਮੈਨੂੰ ਵਿਲਾਲ। ਪਤਾ ਹੈ ਨਾ ਬਈ ਜਿਹੜਾ ਹੈ ਮੇਰਾ ਪਿਓ ਮੇਰੀ ਵਾਕਈ ਬੜੀ ਫਿਕਰ ਕਰਦਾ ਹੈ ਔਰ ਮੇਰੇ ਪਿਓ ਨੂੰ ਮੇਰੀ ਫਿਕਰ ਹੁੰਦੀ ਲੇਕਿਨ ਮੇਰੇ ਪਿਓ ਨੂੰ ਵੀ ਇਹ ਪਤਾ ਹੈ ਵੀ ਮੇਰੀ ਦੀ ਕੋਈ ਬੁਰਾ ਕਦਮ ਕਦੀ ਵੀ ਨਹੀਂ ਚਾਹ ਸਕਦੀ ਤੇ ਨਾ ਕੋਈ ਬੁਰਾ ਕਰ ਸਕਦੀ ਹੈ ਉਹ ਤਾਂ ਮੇਰਾ ਪੁੱਤਰ ਨੂੰ ਮੈਨੂੰ ਭਰੋਸਾ ਹੈ ਤੇ ਨਾਲੇ ਅਬੂ ਵੈਸੇ ਵੀ ਤੁਹਾਡੇ ਦੋ ਇੱਕ ਪੁੱਤਰ ਨਹੀਂ ਦੋ ਪੁੱਤਰ ਹਨ ਇੱਕ ਹੈਦਰ ਖਾਨ ਇੱਕ ਨਾਦੀਆ ਖਾਨ ਬਸ ਠੀਕ ਹੈ ਤੇ ਜਿਹੜਾ ਹੈਦਰ ਖਾਨ ਹੈ ਹਾਂ ਉਸ ਨਾਦੀਆ ਖਾਨ ਦਾ ਖਿਆਲ ਰੱਖਣਾ ਤੇ ਜਿਹੜੀ ਨਾਦੀਆ ਖਾਨ ਹੈ ਉਸ ਹੈਦਰ ਖਾਨ ਦਾ ਖਿਆਲ ਨਾਦੀਆ ਖਾਨ ਤਾਂ ਕਾਲ ਪਰਨੀ ਕੇ ਵਗ ਜਾਸੀ ਅੱਛਾ ਤੇ ਮੋੜ ਜਿਹੜਾ ਹੈ ਜਿਸ ਵੇਲੇ ਪਰਨੀ ਕੇ ਨਾਦੀਆ ਖਾਨ ਵਗ ਗਈ ਉਹ ਜੀਵਨ ਖਾਨ ਜਾਣੇ ਤੇ ਹੈਦਰ ਖਾਨ ਜਾਣੇ ਅੱਛਾ ਅੱਬੂ ਹਾਂ? ਮੈਨੂੰ ਪਤਾ ਹੈ ਤੁਹਾਡੇ ਸਿਰ ਨੂੰ ਪੀੜ ਚੜੀ ਬੈਠੀ ਉਹ ਤਾਂ ਬਹੁਤ ਚੜੀ ਤੇ ਮੈਂ ਬੈਠੀ। ਆਪਣੇ ਸੋਹਣੇ ਪਿਓ ਚਾਹ। ਵਾਸਤੇ ਚਾਹ ਮੇਰੇ ਦਿਲ ਦੀ ਗੱਲ ਕੀਤੀ ਮੈਂ ਚਾਹ ਖਵਾ ਚਾਹ ਤੂੰ ਤਾਂ ਨਾ ਪੀਤੀ ਕਰ ਚਾਰ ਉਹ ਐਵੇਂ ਚਿੱਤਰ ਮੇਰਾ ਨੇ ਹੀ ਦਿਲ ਚਾਰ ਕਰਦਾ ਪਿਆ, ਮੈਂ ਨੇ ਚਾਹ ਪੀਂਦੇ ਚਾਰ ਚਿੱਤਾਰੋ ਅੱਬੂ ਜਦੋਂ ਇਹਦੀ ਸ਼ਾਦੀ ਕਰਨੀ ਹੈ ਨਾ ਮੁਰਤਰਾ ਹੈ 1 ਸਾਲ ਬੱਚਿਆਂ ਵਾਸਤੇ ਇੰਤਜ਼ਾਰ ਕਰੀ ਉਹ ਆਂਦੇ ਵੀ ਜਿਹੜਾ ਹੈ ਨਾ ਛੋੜ ਚਾਹ ਪੀਵਣ ਨਾ ਤੇ ਠਾ ਔਲਾਦ ਨਹੀਂ ਨਹੀਂ ਹੁੰਦੀ ਚਾਹ ਦਾ ਉਹਨੇ ਦਿਨਾ ਕਿਹੜਾ ਤੱਲੋ ਉਹ ਨਹੀਂ ਗਰਮ ਹੁੰਦੀ ਹੈ। ਅੰਗਰੇਜ਼ ਜਿਹੜਾ ਹੈ ਨਾ ਅੰਗਰੇਜ਼ ਉਹ ਇਹ ਸਾਰੀ ਸ਼ੈਤਾਨੀ ਹੈ ਹੀ ਉਸੇ ਦੀ ਸਹੀ ਹੋ ਗਿਆ ਤੇ ਮੋੜਾ ਸੀ ਕਿਵੇਂ ਜਾਮ ਪਾਇਆ ਸੀ ਤੂੰ ਵੀ ਤਾਂ ਚਾਹ ਅੱਬੂ ਸਾਡਾ ਤਾਂ ਜੋਲਾ ਕੱਢਦਾ ਚਾਹ ਦੀਆਂ ਦਿਹਾੜੀ ਇਤਰਾ ਟਾਈਮ ਚਾਹ ਨਾ ਪੀਵੇ ਤਾਂ ਗੁਜ਼ਾਰਾ ਨਹੀਂ ਸੀ ਹੁੰਦਾ ਸਹੀ ਗੱਲ ਹੈ। ਉਸ ਲਈ ਕੋਈ ਨਾ ਪੀਂਦਾ ਆ ਨਿੱਛਾਂ ਜਿਹੜੀਆਂ ਨਾ ਇਹ ਸਿਰਫ ਚਾਹ ਜਦੋਂ ਮੈਂ ਨਾ ਪੀਵਾਂ ਉਦਾਮਦੀਆਂ ਅੱਛਾ ਅੱਬੂ ਮੈਂ ਹੁਣੇ ਚਾਹ ਬਣਾ ਦਿੰਦੀ ਔਰ ਬਣਾ ਲਿਆ ਮਨ ਤੁਸੀਂ ਪਾਓ ਅਬੂ ਨਾ ਮੈਂ ਸ਼ੱਕ ਸ਼ੁਕ ਕੀਤਾ ਕਰ ਛੋਇਆ ਤੇ ਮੈਨੂੰ ਇਹ ਦੱਸ ਵੱਡਾ ਸਾਰਾ ਹੈ ਤੂੰ ਜੋ ਕ੍ਰਿਕਟ ਤੇ ਲੜੋਇਆ ਖੇਡ ਖੇਡ ਕੇ ਇਹਦੇ ਵਿੱਚ ਹਾਰ ਬਣਾ ਅੱਜ ਆਏ ਤਾਂ ਪਾੜੀ ਇਹ ਫੈਸ਼ਨ ਹੈ ਉਹ ਜੇ ਨਹੀਂ ਪਾਟੀ ਅੱਛਾ ਮੈਂ ਕਿਹਾ ਪਾੜੀ ਇਹ ਬਤਾ ਫੈਸ਼ਨ ਹੈ ਅੱਜ ਕੱਲ ਦਾ ਵੇਖ ਲਈ ਤੂੰ ਵੀ ਮੈਂ ਤਾਂ ਤੇਰਾ ਲੜੂਆ ਆਮ ਅੱਛਾ ਇਹ ਫੈਸ਼ਨ ਹੈ ਇਹ ਫੈਸ਼ਨ ਇਹ ਅਜੀਬ ਫੈਸ਼ਨ ਹੈ ਬਗੋਡੇ ਕੋ ਕੱਢੀ ਵਤੇ ਇਹ ਭਾਵੇਂ ਫੱਟੀ ਹੋਈ ਪੈਂਟ ਹੈ ਦੁਨੀਆ ਨਾਲ ਢੇਰ ਮੰਗੀ ਦਿੰਦੀ ਪਰ ਇੱਕ ਕਈ ਅੱਜ ਇੱਕ ਬੰਦਾ ਮੋਛ ਮੁਨਾ ਛੱਡੇ ਨਾ 3 ਦੀਵਾਰਾ ਸਾਰਾ ਇੱਕ ਇੱਕ ਮਨਾਈ ਬਦਿਆ ਹੋਣਾ ਬੇ ਫੈਸ਼ਨ ਗੱਲ ਫੈਸ਼ਨ ਨੂੰ ਅਗਲੇ ਮੁੜ ਫਾਲੋ ਤੇ ਕਰਨਾ ਹੋਇਆ ਅੱਛਾ ਤੂੰ ਮੇਰਾ ਪੁੱਤਰ ਇਸੇ ਜਾਵੇ ਨਾ ਆਖੇ 10 ਪੁੱਛ ਕੇ ਗਈ ਕਰ ਚਲੋ ਕੋਈ ਨਹੀਂ ਅਬੂ ਨੈਕਸਟ ਟਾਈਮ ਆਇਆ ਆਪ ਧਿਆਨ ਰੱਖ ਸੰਗੇ ਮੈਂ ਤਵज्जो दे संगे ऐसी ਹੈਲੋ हेलो ਹਾਂਜੀ ਕੀ ਹਾਲ ਹੈ ਆ ਮਛੇਰ ਕਿਦੇ मैं गिराची हाँ ਫੜਿਆ ਮੈਂ ਤੇਰਾ ਬੇਲੀ ਹੋਇਆ ਨਿੱਕਿਆਂ ਲਾਦ ਹੈ। ਤੇ ਮੇਰੇ ਅੱਗੇ ਵੀ ਕੂੜ ਮਾਰ ਦੋ नहीं भाईजान मैं तो गलत गल करनी मैं कराची हाँ ਚਾਹ ਮੇਰੇ ਸੌਂ ਤੂੰ ਕਰਾਚੀ ਹੈ यार ये केड़ी गल हो गई ਹਾਂ ਤੇ ਮੋੜ ਨੂੰ ਬਿਰਾਜ ਹੁਆ ਨਿੱਕਿਆਂ ਲਾ ਦੇ ਤੇ ਮੋੜ ਮੈਨੂੰ ਅੱਗੇ ਹੁਣ ਤੱਕ ਤੋਂ ਨਹੀਂ ਨਾ ਲਿਆ ਵੀ ਮੈਂ ਕਰਾਚੀ ਜਾਊਂਗਾ ਜਾਂ ਮੈਂ ਕਰਾਚੀ ਜਾਂਦਾ ਪਿਆ यार एक मसला जो हाँ ते उस मैं फस गया हाँ उस वजह तो मैं बस आना पिया ਮੈਂ ਨਾ ਵੀ ਉਸ ਮਸਲੇ ਦਾ ਵੀ ਮੈਨੂੰ ਪਤਾ ਹੈ ਵੀ ਜਿਹੜੇ ਮਸਲੇ ਦਾ ਮਗਰ ਤੂੰ ਨਿਕਲਿਆ की मतलब ਮਤਲਬ ਕੀ ਜਿਹੜੇ ਮਸਲੇ ਦਾ ਮਗਰ ਤੂੰ ਨਿਕਲਿਆ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ हेलो ਹਾਂ सिर्फ तेनू या सारे थे इन्हू पता लग गया ਫਿਲਹਾਲ ਤਾਂ ਮੈਨੂੰ ਪਤਾ ਲੱਗਾ ਨਾ अच्छा ਹਾਂ तेनू किवें पता लग गया भाई ਮੈਨੂੰ ਪਤਾ ਲੱਗ ਗਿਆ ਵੀ ਮੈਂ ਜਾਂਦਾ ਪਿਆ ਮੈਂ ਮਕਈ ਨੂੰ ਫੇਰਾ ਮਾਰਿਆ ਤੇ ਉਹ ਨਾਦੀਆ ਕਿ ਨਿਕਲੀ ਬਾਹਰ ਤੇ ਉਸ ਮੈਨੂੰ ਵੇਖ ਲਿਆ ਤੇ ਉਸ ਗੱਲ ਮੈਨੂੰ ਦੱਸੀ ਵੀ ਉਹਦਾ ਵਿਰਾਹ ਬਣਵਾ ਤਾਂ ਮੈਂ ਉਹਨੂੰ ਗੱਲ ਦੱਸਣੀ ਆ ਮੈਨੂੰ ਸਾਰੀ ਗੱਲ ਦੱਸ ਸਕੀ ਤੂੰ ਚੰਗਾ ਕੀਤਾ ਹੈ ਕੰਮ बस मोर को मजबूरी होंदी है ਤੇ ਪਹਿਲੇ ਮਜਬੂਰੀਆਂ ਵੇਖ ਲਈਆਂ ਕਾਰ ਕਾ
पहले तो मैनू भी आना इंज ते मैं यही कर देना ते मैं शादी करनी ते यूं करनी ते हुण तेरी शादी की देगी ਭਾਵੇਂ ਸੋਚ ਚੇਂਜ ਹੋ ਜਾਂਦੀ ਇਨਸਾਨ ਦੀ ਵਕਤ ਦੇ ਨਾਲ ਨਾਲ ਮੁੜ ਅਰਸ਼ ਬਦਲ ਜਾਂਦੀ अमन शेर इहो जिहा काम ਜਿਹੜਾ ਨਾ ਇਹ ਪਹਿਲੇ ਸੋਚਣਾ ਚਾਹੀਦਾ ਅਗਲੇ ਦੀ ਵੀ ਧੀ ਭੈਣ ਹੁੰਦੀ ਹੈ ਹੁਣ ਉਹ ਗਈ ਕਿਦੇ ਤੇ ਕੀ ਰੋਲਾ ਕੀ ਬਣਿਆ ਉਹ ਤਾਂ ਹੁਣ ਘਰ ਆਈ ਬੈਠੀ ਏ ਕਿਵੇਂ ਕਰ ਬੱਚਾ ਹੁੰਦਾ ਜ਼ਾਨ ਕਰਵਾ ਛੱਡਿਆ ਕਾ ਹੈ ਮੈਂ ਤੂੰ ਹੀ ਕਰਵਾਇਆ ਤੇ ਮੋੜ ਹੋਰ ਹੋ ਸ਼ਦੀ ਕਰੇ ਕੀ ਆ ਅੱਛਾ ਉਹ ਮੇਰੇ ਮਗਰ ਆਈ ਹੈ ਉਹਦਾ ਵੀ ਰਾਤ ਮੈਂ ਉਹਦੇ ਨਾਲ ਸਲਾਹ ਕਰਦੀ ਆ ਤੇ ਮੋੜ ਉਹਦਾ ਮਾਂ ਪਿਓ ਨੂੰ ਪਤਾ ਲੱਗ ਜਾਂਦਾ ਤਾਂ ਭਲਾ ਉਹ ਕੀ ਆਖੇ ਨਾਲ ਉਹਨੂੰ ਅੱਛਾ ਉਹਨੇ ਮਾਰਨਾ ਆਗਤ ਨਹੀਂ ਉਹ ਡਾਡੇ ਤਾਂ ਬੜੇ ਮੋੜ ਬੜਾ ਸਿਆਣਾ ਬਣ ਬੜਾ ਚੰਗਾ ਕੀਤਾ ਮੋੜ ਮੇਰੇ ਨਾਲ ਵੀ ਤੇ ਉਹਦੇ ਨਾਲ ਵੀ ਤੇ ਤੂੰ ਮੋੜੀ ਦੱਸ ਉਹ ਬੱਚਾ ਹੋ ਗਿਆ ਤੇ ਸ਼ਾਦੀ ਕਰਨੀ ਤੇ ਬੱਚਾ ਤਾਂ ਜਾਂਦਾ ਹੀ ਨਾ ਕਿ ਕਿਸੇ ਹੋਰ ਦਾ ਉਹ ਗੱਲ ਐਵੇਂ ਆ ਪਰ ਉਹ ਬੜੀ ਅਜੀਬ ਜਿਹੀ ਗੱਲ ਆ ਬਸ ਮੈਂ ਨਹੀਂ ਇਸ ਗੱਲ ਤੇ ਮੁਤਮਿਨ ਹੋਇਆ ਸਹੀ ਹੈ ਤੂੰ ਮੁਤਮਿਨ ਨਹੀਂ ਹੋਇਆ ਤੇ ਜੇ ਸ਼ਾਦੀ ਕਰ ਲਵੇਂ ਤੇ ਮੋੜ ਬੱਚੇ ਕੋਈ ਨਾ ਉਹਨੇ ਹੋਣੇ ਆਨੋ ਪਰ ਕੋਈ ਤਰੀਕਾ ਕਾਰ ਹੁੰਦਾ ਕੋਈ ਕਾਨੂੰਨ ਕੋਈ ਅਸੂਲ ਕੋਈ ਇਸਲਾਮ ਵੀ ਹੁੰਦਾ ਹੈ ਵਿੱਚ ਇਹ ਨਹੀਂ ਹੈ ਵੀ ਜਿਵੇਂ ਆਇਆ ਐਵੇਂ ਧੱਕੀ ਗਿਆ ਇਹ ਉਸ ਵੇਲੇ ਤਾਂ ਤੈਨੂੰ ਇਸਲਾਮ ਦਾ ਕੋਈ ਨਾ ਪਤਾ ਲੱਗਾ ਵੀ ਮੈਂ ਕੀ ਕੰਮ ਕਰਦਾ ਬਸ ਮੋ ਭਟਕ ਗਿਆ ਸੇ ਨਾ ਸੋਚ ਲੱਗੀ ਮੋ ਤੇ ਮੋੜ ਤੂੰ ਉਹਨੂੰ ਅਪਣਾ ਲਿਆ ਤੇ ਬੱਚਾ ਜੁੱਤਾ ਆਂਦਾ ਤੇ ਤੂੰ ਅਪਣਾ ਲਿਆ ਉਹਨੂੰ ਸ਼ਾਦੀ ਕਰ ਲਿਆ ਚਲੋ ਹੁਣ ਤੋਂ ਇਹ ਚੰਗਾ ਕੰਮ ਕਾਰ ਨਹੀਂ ਛੱਡਿਆ ਤੇ ਮੈਂ ਮੋੜ ਵਾਪਸ ਆ ਕੇ ਤੇ ਮਿਲ ਲੈਣਾ ਮੋ ਤੇ ਹੈ ਕਿਦੇ ਹੋ ਅਬ ਅਸੀਂ ਤੈਂ ਕਿਦੇ ਹੀ ਆ ਕੋਈ ਨਹੀਂ ਕਰਾਚੀ ਗਿਆ ਐਵੇਂ ਤੈਨੂੰ ਆਖਾਂ ਬਈ ਕਰਾਚੀ ਆ ਉਸ ਗੱਲ ਦਾ ਤਾਂ ਮੈਨੂੰ ਵੀ ਪਤਾ ਵੀ ਕਰਾਚੀ ਤੂੰ ਕੋਈ ਨੂੰ ਗਿਆ ਹਾਂ ਯਾਰ ਸਮਝ ਨਹੀਂ ਲੱਗੀ ਵੀ ਕਰਨਾ ਕੀ ਹੈ ਕੀ ਨਹੀਂ ਕਰਨਾ ਤੇ ਮੇਰੇ ਨਾਲ ਤਾਂ ਬੰਦਾ ਸ਼ੇਰ ਗੱਲ ਕਰ ਲੈਂਦਾ ਅਗਲੀ ਦੁਨੀਆ ਸਾਰੀਆਂ ਤੋਂ ਗੱਲਾਂ ਕਰੇ ਨਾ ਮੈਨੂੰ ਉਸ ਟਾਈਮ ਸੋਰੀ ਨਹੀਂ ਲੱਗੀ ਵੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਹੁਣ ਕਿਤੇ ਹੈ ਕਿਤੇ ਤੂੰ ਮੈਨੂੰ ਉਹ ਤਾਂ ਦੱਸ ਕਿ ਕਿਹੜੇ ਸਾਂ ਮੈਂ ਤੈਨੂੰ ਅੱਜ ਮਿਲ ਸਕ ਸੈਕਿੰਡ ਟਾਈਮ ਲਾਜ਼ਮ ਕਿਥਾਂ ਕਿਤੇ ਬਾਣੇ ਬਦਾ ਬਸ ਜਿਹਦੇ ਹੀ ਆ ਮੋ ਜਲਦੀ ਮਿਲ ਸਕਦੇ ਤੇ ਮੋੜ ਪਿਆ ਦਾ ਜੋ ਹੈ ਸੈਕਿੰਡ ਟਾਈਮ ਮਿਲਣਾ ਹੈ ਤਾਂ ਮੋੜੀ ਥਾਂ ਬਾਣੇ ਹੀ ਕਿ ਨਹੀਂ ਬਦਾ ਤੂੰ ਸਿੱਧੀ ਦਸਿੰਦਾ ਕਿਉਂ ਨੂੰ ਬੜਿਆ ਹੁਣ ਸਿੱਧੀ ਤਾਂ 10 ਕਿਲੋ ਤਾਂ ਕਰਾਚੀ ਕੋਈ ਨਹੀਂ ਤੇ ਆ ਜਾਣਾ ਤੇਰੇ ਕੋਲ ਹਲਾ ਲਾਜ਼ਮੀ ਮੈਨੂੰ ਤੋਂ ਕਰਨਾ ਹੈ ਅੱਜ ਠੀਕ ਹੈ ਠੀਕ ਹੋ ਗਿਆ ਨਾਦੀਆ ਹੁਣ ਠੀਕ ਹੈ ਹੁਣ ਤੈਨੂੰ ਬੜੇ ਹੁੰਦੇ ਖਿਆਲ ਮੋੜ ਪੇ ਆਉਂਦੇ ਨੇ ਭਾਈ ਬੜੇ ਹਾਲਾਤ ਬਸ ਯਾਰ ਠੀਕ ਹੀ ਹੈ ਕਿ ਹੁਣ ਮੋੜ ਜਾਉਂ ਤਾਂ ਕਰਨਾ ਹੀ ਨਹੀਂ ਮੋੜ ਮੈਂ ਤੇ ਮਿਲ ਸਾਂ ਤੇ ਮੋੜ ਅਗਲੀ ਗੱਲ ਉਸੇ ਚਲੋ ਠੀਕ ਹੈ ਅੱਜ ਮੈਨੂੰ ਸੈਕਿੰਡ ਟਾਈਮ ਲਾਜ਼ਮੀ ਤੋਂ ਮਿਲਣਾ ਠੀਕ ਹੈ ਓਕੇ भैन मेरी का फोन हेलो क्या हाल है बाली ठीक है और सुना तबीयत सेहत घर बार सब खरीत है किवें याद किते बिरा नूं अज अच्छा वाह 5 साल वड्डा है ये तो मेरी बहन मुड़ तू वेखो बना दी निक्की हुई वो 5 साल उस तो बड्डो होया ये किस तरीके हला वो तो चाहे चलो किसी चीज की कमी नहीं है वो तो तू सही आदि पई है खुश भी रसी वो तो सही आदि पई आए उम्र दा को जाए रोला पिया खड़ोता अच्छा मेरी बहन जिवें तैनू चंगा लगे ना अगर जो घर बार सही है तो बंदा भी ठीक है तो कोई नहीं उम्र में 5-7 साल दिखाई नहीं एडी गल हाँ जी मैं चंगा लगी सोच ला ते मोड़ मैंने दसी जा ते मैं जो हैदर अहमद तो ओदे नाल सलाह कर लेना आखिर नादिया भी थी हुई ओदे नाल भी सलाह करनी जी हाँ ठीक है मेरी बहन ठीक है बिल्कुल बिल्कुल सही नहीं नहीं तुम बेफिक्र रहो हाँ हैदर आ गया कि मैं कोई गल करदा मैं तेन दसदा ਕਿਹਦਾ ਫੋਨ ਹੈ ਅੱਬੂ फुफी तेरी दा फोन आई ਅੱਛਾ ਫੁੱਫੀ ਨੂੰ ਕਿਵੇਂ ਯਾਦ ਆਈ ਯਾਰ मैं वो आख्या मगर किवें आ याद मेरी आ गई आखे भला घर है एक एडा चंगा ना ਅੱਛਾ हाँ भोए बांडा हर शाय ने यानी कि जो चीज है ना दुनिया दी हर शाय उन्होंने घर है ते नादिया के भी खुश रसी ना ਤੇ ਬੰਦਾ ਦੱਸਿਆ ਜੋ 5-1 ਸਾਲ ਛੇ ਵੱਡਾ ਹੈ ਨਾਦੀਆ ਤੂੰ ਆ ਉਮਰਾਂ ਚ ਕੀ ਪਿਆ ਉਮਰ ਬਸ ਜਿੱਥੇ ਸਾਡੀ ਭੈਣ ਸੁਖੀ ਰਵੇ ਨਾ ਉਮਰ ਦਾ ਕੋਈ ਨਹੀਂ ਉਹ ਮੇਰੇ ਦਿਲ ਤਾਂ ਦੇ ਸਾਰੀ ਜ਼ਿੰਦਗੀ ਨਾਦੀਆ ਖੁਸ਼ ਰਹੇ ਤੇ ਉਹ ਆਂਦੀ ਪਈ ਉਹ ਤੂੰ ਗੱਲ ਖਾਈ ਨਾ ਕਰ ਆ ਥੋੜਾ ਜਿਹਾ ਉਮਰ ਦਾ ਰੋਲਾ ਹੈ ਤੇ ਆਪਣੀ ਨੇ ਬਰਾਦਰੀ ਚ ਵੇਖਿਆ ਇਸਕੇ ਬਾਹਰ ਨਹੀਂ ਬਾਹਰ ਅੱਛਾ ਬਿਰਾਦਰੀ ਚ ਕੋਈ ਹਾਲਾਤ ਹੀ ਨਹੀਂ ਹੈ ਅੱਜ ਕੱਲ ਹਾਂ ਉਹ ਤਾਂ ਦਿਸਦੀ ਪਈ ਜੀ ਆ ਅੱਜ ਕੱਲ ਨਾ ਮੇਰੇ ਪੁੱਤਰ ਜੀ ਜਿੱਥੇ ਥੀ ਸੁੱਖੀ ਵੇਖੋ ਨਾ
ਉੱਥੇ ਦੇ ਛੱਡ। ਗੱਲ ਤੁਹਾਡੀ ਬਿਲਕੁਲ ਠੀਕ ਹੈ ਤੇ ਬਾਕੀ ਮੈਂ ਤਾਂ ਨਾ ਤੁਸੀਂ ਅਗਰ ਭੁੱਫੀ ਨੂੰ ਘਰ ਪਸੰਦ ਹੈ ਨਾ ਤੇ ਤੁਸੀਂ ਐਗਰੀ ਕਰੋ ਵੇਖਣ ਦੀ ਵੀ ਉਹ ਤਾਂ ਬੜੀ ਜ਼ਿੰਮੇਵਾਰੀ ਚੰਦੀ ਪਈ ਹੋ ਸਕਾ ਮੇਰੀ ਜ਼ਿੰਮੇਵਾਰੀ ਹੈ। ਹਾਂ ਤਾਂ ਮੋ ਠੀਕ ਹੈ ਕਰ ਲਓ ਨਾਦੀਆ ਬਹਿਣ ਨਾਲੇ ਨਾਲ ਮੇਰਾ ਪੁੱਤ ਨਾਦੀਆ ਨਾਲ ਗੱਲ ਕਰਨਾ ਜ਼ਰੂਰੀ ਹੈ ਜੀ ਹਾਂ। ਕਿਉਂਕਿ ਜਿਹੜਾ ਅੱਜ ਕੱਲ ਹਾਲਾਤ ਜਾਂਦਾ ਪਿਆ ਨਾ ਹੂੰ। ਉਹਦੇ ਵਿੱਚ ਉਹ ਮੈਂ ਦਿਲ ਚ ਇਹ ਨਾ ਕਿ ਮੈਂ ਤਾਂ ਇੰਨੇ ਦੇ ਛੋੜੇ ਨੇ ਆ ਵੀ ਇੰਜ ਗਾਲ ਛੱਡਿਆ ਬਿਲਕੁਲ ਗਾਲ ਉਮਰ ਦਾ ਛੱਡਿਆ। ਜਿਹੜਾ ਨਾ ਉਹਨੂੰ ਦੱਸ ਛੱਡਿਆ ਵੀ ਉਮਰ ਵਿੱਚੋਂ ਬਈ ਛੋਰ ਜਿਹੜਾ 5 ਸਾਲ ਤੇ ਤੋਂ ਵੱਡੇ ਜਿਹੜਾ ਵੀ ਹੈ ਕੋਈ ਨਹੀਂ ਨਹੀਂ, ਨਹੀਂ, ਸਾਰਾ ਦੱਸਣਾ ਮੈਂ। ਦੱਸਾਂ ਜਿਹੜਾ ਦੌਰ ਜਾਂਦਾ ਪਿਆ ਨਾ ਇਹਦੇ ਵਿੱਚ ਅਮੂਮਨ ਜਿਹੜੇ ਹੁੰਦੇ ਨੇ ਲੜਕੀ ਦੀ ਉਮਰ ਉਹ ਇਤਨੀ ਇੱਕ ਤਾਂ ਫਰਕ ਹੁੰਦਾ ਹੈ ਨਾਲੇ ਮੈਂ ਮੁੱਢੂ ਨਾਦੀਆ ਦੀ ਫੁੱਫੀ ਨਾਲ ਗੱਲ ਕਰਾ ਛੋੜਸ ਉਹ ਸਹੀ ਨਹੀਂ ਮੁੱਢੂ ਉਹ ਬਿਹਤਰ ਹੈ ਦੋਨ ਯਕੀਨ ਬੇ ਹੋ ਜਸੀ ਜਿਹੜਾ ਹੀ ਹੈ ਚਲੋ ਬਿਹਤਰ ਹੋ ਗਿਆ ਠੀਕ ਹੋ ਗਿਆ ਮੇਰਾ ਪੁੱਤਰ ਤੇ ਮੈਂ ਨਾ ਹੁਣ ਉਹਦੇ ਨਾਲ ਗੱਲ ਪੱਕੀ ਕਰ ਛੋੜਨੀ ਹੈ ਤੁਸੀਂ ਫਾਈਨਲ ਕਰੋ ਤੇ ਨਾਦੀਆ ਭੈਣ ਕਿਹਦੇ ਕੋ ਪਤਾ ਤੁਹਾਨੂੰ ਕੋਈ ਨਹੀਂ ਪਤਾ ਬੜਿਆ ਮੈਨੂੰ ਮੈਂ ਤਾਂ ਇੱਥੇ ਅੰਦਰ ਪਿਆ ਰਹਿੰਦਾ ਹਾਂ ਜਾਂ ਬਾਹਰ ਮੰਜੀ ਤੇ ਬੈਠਾ ਰਹਿੰਦਾ ਹਾਂ ਮੋੜ ਪਤਾ ਨਹੀਂ ਕਿਹਦੇ ਨਿਕਲ ਗਈ ਹੈ ਹਲਾ ਠੀਕ ਹੈ ਉਹ ਵੀ ਆ ਜਾਂਦੀ ਹੈ ਅੱਛਾ ਮੈਂ ਪਤਾ ਕਰਦਾ ਹਾਂ ਸ਼ਾਇਦ ਉਹ ਤਾਰਾ ਦੇ ਅੱਬੂ ਨੂੰ ਰੋਟੀ ਦੇਵਣ ਨਾ ਗਈ ਹੋਵੇ ਮੈਨੂੰ ਅੱਗੇ ਆਖਿਆ ਸਮਝ ਤੇ ਬੜਿਆ ਤੂੰ ਦੇਵਣ ਵਗ ਗਿਆ ਘਰ ਮੈਨੂੰ ਅੱਬੂ ਨਾ ਹੀ ਕੋਈ ਨਹੀਂ ਸੁਲਿਆ ਉਹ ਕਹਿੰਦੀ ਵਧੀਆ ਰੋਟੀ ਮੈਨੂੰ ਲੱਗਦਾ ਉਸੇ ਦੀ ਰੋਟੀ ਬਣ ਕੇ ਲੈ ਗਈ ਮੈਨੂੰ ਚ ਨਾ ਲੈਂਦੀ ਹਾਲਾ ਮੈਂ ਜਾਣਦਾ ਮੈਂ ਪਤਾ ਕਰ ਮੈਨੂੰ ਜੁਦਾਈ ਤੇ ਮੇਰਾ ਲਾ ਕੇ ਲੈ ਮੈਨੂੰ ਬਹੁ ਸ਼ੇਰ ਇਮਤਾਲੇ ਸ਼ੇਰ ਦਾ ਨਹੀਂ ਪਤਾ ਲੱਗਦਾ ਵੀ ਹੁਣੀ ਗਈ ਹੋਈ ਹੈ ਰੋਟੀ ਦੇਵਣ ਉਹਦੇ ਇੱਕ ਤਾਂ ਸੁੱਤੀ ਪਈ ਆਈ ਨਾਦੀਆ ਪੁੱਤਰੋ ਬੜੀ ਮੈਂ ਜੇ ਬਾਹਰ ਲੜਦਾ ਬਣਾ ਮੁਲਖਾ ਨਾਲੋ ਕਿਹੜੇ ਮੁਲਕਾਂ ਨਾਲ ਅੱਬੂ ਲੜਦੇ ਵਦੇ ਹੋ ਲੜਦਾ ਬਣਾ ਮੇਰੀ ਧੀ ਕਾਈ ਨਹੀਂ ਮਗਾ ਮੋੜ ਉੱਤੇ ਰੋਟੀ ਦੇਵਣ ਵਗ ਗਈ ਹੋ ਤਾਰਾ ਦੇ ਪਿਓ ਸ਼ਰੀਫ ਨੂੰ ਨਹੀਂ ਮੈਂ ਰੋਟੀ ਬਣਾਈ ਆ ਤੇ ਬਣਾ ਕੇ ਰੱਖ ਛੱਡੀ ਆ ਮੇਰੇ ਸਿਰ ਨੂੰ ਪੀੜਾ ਅੱਬੂ ਅੱਛਾ ਤੇ ਮੈਂ ਕੰਮ ਸ਼ਮ ਕੱਢ ਕੇ ਜੱਟ ਲੰਮੀ ਪੈ ਗਈ ਆ ਮੂੰਹ ਤੇ ਨਾਲੇ ਅੱਗੇ ਜਿਹੜਾ ਹੈ ਹੈਦਰ ਨੂੰ ਮੈਂ ਆਖੋ ਮੂੰਹ ਭੇਜਾ ਉਹਦੇ ਰੋਟੀ ਦੇ ਹੁਣ ਮੈਂ ਲੰਮੀ ਪੈ ਗਈ ਆ ਹੁਣ ਆਪੇ ਹੈਦਰ ਦੇ ਉਸੀ ਮੈਂ ਤੇ ਨਾਲੇ ਗਾਰੀ ਵਧੀ ਆ ਬੰਦਾ ਵੇਖ ਤਾਂ ਲੈਂਦਾ ਤਾਂ ਹੀ ਲੜਦਾ ਹੈ। ਉਹ ਕੋਈ ਮੇਰਾ ਪੁੱਤ ਮੈਂ ਮੁੜ ਡਿੱਠਾ ਕੋਈ ਨਹੀਂ ਤੇ ਦੁਆ ਤੇਰੀ ਮਸਜਿਦ ਦਾ ਫੋਨ ਆਇਆ ਹੈ ਫੁੱਫੀ ਦਾ ਫੁੱਫੀ ਦਾ ਫੋਨ ਆਇਆ ਹੈ ਮੇਰਾ ਪੁੱਤਰੋ ਉਹ ਕਹਿੰਦੀ ਇੱਕ ਬਹੁਤ ਚੰਗਾ ਘਰ ਹੈ ਚੰਗਾ ਘਰ ਹੈ ਬਹੁਤ ਅੱਛਾ ਘਰ ਹੈ ਕਿਸੇ ਸ਼ਾਇਦ ਦੀ ਕਮੀ ਨਹੀਂ ਡੋਰ ਡੰਡੇ ਭਾਂਡਾ ਟਿੰਡੋਰ ਹਰ ਸ਼ਾਇਦ ਜਿਹਨੇ ਕਿ ਬਿਲਕੁਲ ਹੀ ਫਿੱਟ ਹੈ ਉਹ ਘਰ ਤੇ ਜਿਹੜਾ ਬੰਦਾ ਹੈ ਨਾ ਉਹ 5 ਸਾਲ ਨਾਦੀਆ ਤੋਂ ਵੱਡਾ ਅੱਛਾ ਉਹ ਮੁੜ ਮੈਂ ਆਖਿਆ ਮੈਂ ਕਿਹਾ ਮੈਂ ਹੈਦਰ ਨਾਲ ਸਲਾਹ ਕਰ ਲਈ ਹੈਦਰ ਆਖਿਆ ਅੱਬਾ ਉਮਰਾਂ ਤੇ ਕਿਹੜੀ ਪਈ ਹੋਈ ਹੁੰਦੀ ਹੈ ਉਮਰ ਦਾ ਕੋਈ ਨਹੀਂ 5-6 ਸਾਲ ਦੀ ਗੱਲ ਕਾਈ ਨੂੰ ਤੇ ਠੀਕ ਹੈ ਧੀਏ ਨਾਦੀਆ ਸੁੱਖੀ ਰਹਿ ਤੂੰ ਉੱਥੇ ਦੇ ਜਾ ਮੈਂ ਆਖਿਆ ਮੋੜੀ ਨਾਦੀਆ ਮੈਂ ਧੀ ਕੋਲ ਪੁੱਛਣਾ ਅੱਬੂ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਡਾ ਪੁੱਛਣਾ ਬਣਦਾ ਹੀ ਨਹੀਂ ਮੇਰੇ ਕੋਲੋਂ ਤੁਸੀਂ ਮੇਰੇ ਅੱਬੂ ਵੀ ਹੋ ਤੇ ਮਾਂ ਵੀ ਸਾਰੇ ਰਿਸ਼ਤੇ ਤੁਹਾਡੇ ਨਾਲ ਹੈ ਜੋ ਤੁਹਾਡਾ ਫੈਸਲਾ ਉਹ ਮੇਰਾ ਫੈਸਲਾ ਤੇ ਜੋ ਤੁਹਾਨੂੰ ਬਿਹਤਰ ਲੱਗਦਾ ਹੈ ਨਾ ਤੁਸੀਂ ਉਹ ਕਰੋ ਐਵੇਂ ਵੇਲੇ ਰਹਿ ਜਾਂਦੇ ਤਾਂ ਤੁਸੀਂ ਮੇਰੇ ਕੋਲ ਪੁੱਛਦੇ ਪਏ ਹੋ ਮਤਲਬ ਇਹਦਾ ਤਾਂ ਇਹ ਹੋਇਆ ਨਾ ਤੁਸੀਂ ਮੈਨੂੰ ਸ਼ਰਮਿੰਦਾ ਕਰਦੇ ਪਏ ਹੋ ਨਹੀਂ ਮੇਰਾ ਪੁੱਤਰੋ ਮੇਰੀ ਗੱਲ ਸੁਣ ਅੱਜ ਕੱਲ ਧੀ ਕੋਲ ਪੁੱਛਣਾ ਚਾਹੀਦਾ ਏਡੀ ਗੱਲ ਕਾਈ ਨਹੀਂ ਉਹ ਠੀਕ ਹੈ ਧੀ ਪੁੱਤਰ ਕੋਲ ਪੁੱਛ ਕੇ ਹੀ ਕਰਨਾ ਚਾਹੀਦਾ ਹੈ ਲੇਕਿਨ ਇਹ ਹੈ ਮੈਂ ਤੁਹਾਡੇ ਅੱਗੇ ਤੁਹਾਨੂੰ ਪਤਾ ਕਦੀ ਵੀ ਨਹੀਂ ਸਿਰ ਚ ਆਇਆ ਜੋ ਤੁਹਾਨੂੰ ਬਿਹਤਰ ਲੱਗਦਾ ਤੁਸੀਂ ਉਹ ਕਰੋ ਤੇ ਦੁਆ ਮੇਰਾ ਪੁੱਤਰੇ ਮਿਹਨਤ ਦਾ ਕੰਮ ਹੋ ਬਿਹਤਰ ਪੇ ਲੱਗਦੇ ਹੀ ਹਾਂ ਤੇ ਠੀਕ ਹੈ ਅਗਰ ਬਿਹਤਰ ਲੱਗਦਾ ਪਿਆ ਨੇ ਤਾਂ ਨਹੀਂ ਨਾਲੇ ਇੱਕ ਹੋਰ ਗੱਲ ਹੈ ਨਾ ਤੂੰ ਡਾਇਰੈਕਟ ਫੁੱਫੀ ਨਾਲ ਗੱਲ ਕਰ ਲੈ ਨਹੀਂ ਮੈਂ ਫੁੱਫੀ ਨਾਲ ਕੋਈ ਨਹੀਂ ਗੱਲ ਕਰਨੀ ਮੇਰੀ ਗੱਲ ਸੁਣੋ ਅੱਛਾ ਫੁੱਫੀ ਅੱਛਾ ਹੀ ਸਾਡਾ ਸੋਚ ਸਕਦੀ ਮੇਰਾ ਪੁੱਤਰੋ ਬਹੁਤ ਅੱਛਾ ਸੋਚੇਂਦੀ ਹੋ ਸਾਡਾ ਹਾਂ ਤੇ ਉਹ ਸਾਡੇ ਬਾਰੇ ਚ ਬੁਰਾ ਨਹੀਂ ਸੋਚ ਸਕਦੀ ਨਾਲੇ ਜਿਤਨੀ ਉਹਨੂੰ ਮੈਂ ਪਿਆਰੀ ਆ ਨਾ ਮੇਰੇ ਬਾਰੇ ਤਾਂ ਉਹ ਬਿਲਕੁਲ ਵੀ ਬੁਰਾ ਨਹੀਂ ਸੋਚ ਸਕਦੀ ਉਹਨੂੰ ਗੱਲ ਪਸੰਦ ਆਈ ਹੈ ਤੇ ਉਸ ਤੁਹਾਨੂੰ ਆਖਿਆ ਨਾ ਉਸ ਤੇ ਮੇਰਾ ਪੁੱਤ ਸਾਰੀ ਜ਼ਿੰਮੇਵਾਰੀਆਂ ਚਾਹੀਆਂ ਨਾ ਉਸ ਆਖਿਆ ਹੈ ਮੈਂ ਤੋੜ ਤੱਕ ਨਾਦੀਆ ਦੀ ਜ਼ਿੰਮੇਵਾਰੀ ਚਿੱਸਾ ਤੇ ਨਾਲੇ ਵੈਸੇ ਵੀ ਅਬੂ ਮੇਰਾ ਦਿਲ ਇਹ ਹੈ ਬਈ ਮੇਰੀ ਸ਼ਾਦੀ ਤੋਂ ਪਹਿਲੇ ਭਾਈ ਦੀ ਹੋ ਜਾਂਦੀ ਸ਼ਾਦੀ ਤੇ ਚਲੋ ਤੁਹਾਨੂੰ ਤਾਂ ਰੋਟੀ ਟੁੱਕਰ ਪਕਾ ਕੇ ਦੇਵਣ ਵਾਲੀ ਕੋਈ ਹੁੰਦੀ ਨਾ ਹੁਣ ਇਹ ਤਾਂ ਨਹੀਂ ਵੀ ਮੈਂ ਆਪਣੇ ਘਰ ਵਾਲੀ ਬਣ ਜਾਵਾਂ ਤੇ ਤੁਸੀਂ ਵਿੱਚੋਂ ਇੱਥੇ ਖੇਡਦੇ ਪਏ ਹੋ ਫੱਤੂ ਦੇ ਬਾਲਾਂ ਨਾਲ ਮੇਰਾ ਪੁੱਤਰੋ ਕਮਲੀਆਂ ਗੱਲਾਂ ਨਹੀਂ ਕਰੀਦੀਆਂ ਘਰ ਧੀ ਜਵਾਨ ਹੋਵੇ ਨਾ ਤੇ ਪੁੱਤਰੀ ਜਵਾਨ ਹੋਵੇ ਪਹਿਲੇ ਅਗਲਾ ਧੀ ਦੀ ਕਰਦਾ ਤੇ ਪਿੱਛੇ ਪੁੱਤਰ ਦੀ ਕਰਦਾ ਉਹ ਠੀਕ ਹੈ ਅੱਬੂ ਉਹ ਤਾਂ ਚਲੋ ਠੀਕ ਹੈ ਧੀ ਦੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਵੀ ਲੋਕ ਗੱਲਾਂ ਕਰਦੇ ਹਨ ਵੀ ਇਹ ਕਿਉਂ ਧੀ ਨੂੰ ਬਾਈ ਬੈਠੇ ਜੀ ਪੁੱਤਰ ਪਰ ਨਾ ਛੱਡਿਆ ਤਾਂ ਧੀ ਘਰ ਬੈਠੀ ਹਾਂਜੀ ਲੇਕਿਨ ਇਹ ਹੈ ਕਿ ਲੋਕਾਂ ਦੇ ਮੂੰਹ ਤਾਂ ਨਹੀਂ ਬੰਦ ਕਰਾਏ ਜਾ ਸਕਦੇ ਲੇਕਿਨ ਸਾਨੂੰ ਆਪ ਤਾਂ ਸੋਚਣਾ ਚਾਹੀਦਾ ਹੈ ਨਾ ਜੋ ਬਿਹਤਰ ਲੱਗਣਾ ਹੈ ਉਹ ਅਸੀਂ ਪਹਿਲੇ ਕਰਨਾ ਹੈ
ਤੇ ਮੇਰਾ ਦਿਲ ਤਾਂ ਇਹੀ ਹੈ ਬਈ ਹੈਦਰ ਕੋਲ ਵੀ ਪੁੱਛ ਲਓ ਤੁਸੀਂ, ਉਹਦੇ ਕੋਲ ਵੀ ਅਗਰ ਪੁੱਛ ਉਹਨੂੰ ਲਿਆ। ਕੋਈ ਛੋੜ ਪਸੰਦ ਹੈ ਜਾਂ ਕੋਈ ਘਰ ਪਸੰਦ ਹੈ ਸੂ ਤੇ ਉਹ ਸਾਨੂੰ ਦੱਸੇ ਤੇ ਉੱਦੇ ਵੀ ਗੱਲ ਕਰੋ ਜਾਂ ਮੁੜ ਇਹ ਚ ਕਰਿਆ ਹੈ ਵੀ ਮੈਨੂੰ ਪਹਿਲੇ ਮੇਰਾ ਦਿਲ ਤੇ ਇੰਨੇ ਚਲੋ ਤੁਹਾਡੇ ਦੋਵਾਂ ਦੀ ਇਕੱਠੀ ਹੋ ਤੇ ਜਾਵੇ। ਮੈਂ ਵੀ ਉਹ ਗੱਲ ਕਰਦੀ ਪਈ ਆ ਨਾ, ਮੁੜ ਉਹਦੇ ਵੀ ਤੁਸੀਂ ਗੱਲ ਕਰ ਲਵਿਆ ਤੇ ਇੱਦੇ ਹੈਦਰ ਦਾ ਵੀ ਅਗਰ ਉਹਨੂੰ ਕੋਈ ਘਰ ਪਸੰਦ ਹੈ ਤਾਂ ਠੀਕ ਹੈ, ਨਹੀਂ ਤਾਂ ਉਸ ਦਾ ਕੋਈ ਰਿਸ਼ਤਾ ਵੇਖੋ ਤੇ ਦੁਆ ਮੇਰੇ ਪੁੱਤ ਕੁਰਬਾਨੀ ਦੇ ਚਾਂਦੀਆਂ ਮੁੜ ਮੈਂ ਨਾ ਡਨ ਕਰ ਛੁੜੇ ਨਾਮ ਔਰ ਤੇਰੀ ਫੁੱਪੀ ਨਾਲ ਉਹਨੇ ਮੈਂ ਨਾ ਬਸਾਨੇ ਰਿਸ਼ਤਾ ਮਨਜ਼ੂਰ ਹੈ ਤੇ ਕਰ ਛੱਡੋ ਤੁਹਾਨੂੰ ਜਿਵੇਂ ਬਿਹਤਰ ਲੱਗੇ। ਠੀਕ ਹੋ ਗਿਆ ਤੇ ਮੁੜੋ ਵੀ ਇਥਾਂ ਆ ਕੇ ਭਾਵੇਂ ਇਥਾਂ ਆ ਜਾਸੀ ਤੇ ਭਾਵੇਂ ਮੈਂ ਕੱਲਾ ਲਗਾ ਜਾਸਾਂ ਉਹਦੇ ਕੋਲ। ਨਹੀਂ ਅਬੂ ਤੁਸੀਂ ਮੇਰੇ ਬਾਰੇ ਬਾਤ ਜਵਿਆ ਘਰ ਬਾਰ ਹੀ ਵੇਖ ਲਈ ਸਾਂ। ਹਾਂਜੀ ਫੁੱਫੋ ਕੋਲ ਤੇ ਉਹਨੂੰ ਆਖਿਆ ਵੀ ਸਾਨੂੰ ਘਰ ਬਾਰ ਵਿਖਾ ਤੇ ਸਾਰੀ ਉਹਨਾਂ ਦੀ ਡਿਟੇਲ ਜਿਹੜੀ ਚਾਹਣੀ ਉਹਨੇ ਚਾਹ ਲਵਿਆ। ਬਾਕੀ ਮੇਰੇ ਕੋਲੋਂ ਅੱਜ ਤੋਂ ਬਾਅਦ ਨਹੀਂ ਪੁੱਛਣਾ ਵੀ ਮੇਰੀ ਦੀ ਮੈਂ ਤੇਰੇ ਬਾਰੇ ਚ ਕਰੂੰ ਆਏ ਮੈਂ ਕਰਾਂ ਜਾਂ ਨਾ ਕਰਾਂ। ਮੇਰਾ ਪੁੱਤਰ ਹਮੇਸ਼ਾ ਜਿਹੜਾ ਪਿਓ ਹੁੰਦਾ ਹੈ ਨਾ ਧੀ ਦਾ ਚੰਗਾ ਹੀ ਸੋਚਦਾ ਹੈ, ਬੁਰਾ ਨਹੀਂ ਸੋਚਦਾ ਤੇ ਇਨਸ਼ਾਅੱਲਾ ਅੱਲਾਹ ਪਾਕ ਰੰਗ ਲੈਸੀ ਤੇ ਇਹ ਸਾਰਾ ਮਸਲਾ ਸਹੀ ਹੋ ਜਾਸੀ। ਠੀਕ ਹੈ ਮੇਰਾ ਪੁੱਤ, ਮੈਂ ਤਾਂ ਬਾਹਰ ਜਾਂਦਾ ਪਿਆ ਹਾਂ ਹਵਾ ਤੇ। ਅਬੂ ਤੁਹਾਨੂੰ ਮੈਂ ਆਖਣਾ ਵੀ ਹੈਦਰ ਨੂੰ ਆਖੋ ਵੀ ਪੱਖਾ ਤੇ ਚਾ ਲਿਆ ਵੇ ਮਿਸਤਰੀ ਕੋਲੋਂ। ਆ ਸੱਚੇ ਨੂੰ ਬੜਾ ਯਾਦ ਦਿਵਾਇਆ ਹੀ। ਹਾਂ ਹੁਣੇ ਕਰ ਲੈਣਾ ਤਾਂ ਚਲੋ ਇਹ ਹੈ ਵੀ ਕੱਚਾ ਕਮਰਾ ਹੁਣ ਤਾਂ ਮਤਲਬ ਕੋਈ ਨਹੀਂ ਏਡੀ ਗਰਮੀ ਹੁੰਦੀ ਲੇਕਿਨ ਪੱਖਾ ਲੱਗ ਗਿਆ ਨਾ ਤੇ ਜ਼ਿਆਦਾ ਮਤਲਬ ਕਿ ਚਾਸ ਬਣ ਜਾਸੀ। ਠੀਕ ਹੈ ਮੇਰਾ ਪੁੱਤ, ਠੀਕ ਹੈ ਮੈਂ ਹੈਦਰ ਨੂੰ ਕਰਦਾ ਹੁਣੇ। ਹਾਂ ਉਹਨੂੰ ਕਰ ਲੋ। हैदर और रामन यार ਅੱਬੂ ਮੇਰੇ ਵੀ ਨਾ ਮੈਨੂੰ ਜਾਣ ਕੇ ਸ਼ਰਮਿੰਦਾ ਕੀਤੀ ਰੱਖਦੇ ਹਨ ਤੇ ਜੋ ਤੁਹਾਨੂੰ ਬਿਹਤਰ ਲੱਗਦਾ ਤੁਸੀਂ ਉਹ ਕਰੋ। ਬਾਕੀ ਅਮਨ ਸਿਰ ਤੂੰ ਮੇਰੇ ਨਾਲ ਅੱਛਾ ਨਹੀਂ ਕੀਤਾ। ਅਗਰ ਤੂੰ ਮੇਰੇ ਨਾਲ ਮੁਖਲਿਸ ਹੋ ਕੇ ਚੱਲੇ ਆ ਨਾ ਜਾਂ ਮੇਰੇ ਅੱਬੂ ਕੋਲ ਆ ਕੇ ਮੇਰਾ ਰਿਸ਼ਤਾ ਮੰਗੇ ਆ ਤੇ ਸ਼ਾਇਦ ਮੈਂ ਕਿਸੇ ਹੋਰ ਦੀ बीवी ना बनाऊँ तो ना ही किसी और दे घर जावां। लेकिन ये मैं अगर हाँ की है ना प्यो के सामने तो मैं इस वजह तो ही की है भाई तेनू तो मैं दसना है कि हमेशा तू मैनू सट के वागिया तो मैनू संभालन वाले हाँ तो मैनू संभाल भी गैन तेनू मैं सबक अच्छे तरीके नाल देसा। पता नहीं भाई अब्बास भी कोई नहीं मैनू टकरिया, पता नहीं आमद से ਉਹਦੇ ਮੱਥੇ ਲੱਗਾ ਜਾਂ ਨਾ ਲੱਗਾ। ਬਾਕੀ ਚਲੋ ਮੈਨੂੰ ਕੀ ਹੈ ਮੱਥੇ ਲੱਗਣ ਜਾਂ ਨਾ ਲੱਗਣ, ਬਰਲ ਇਤਨਾ ਮੈਨੂੰ ਭਾਈ ਅਬਾਸ ਤੇ ਭਰੋਸਾ ਹੈ ਕਿ ਉਹ ਉਹਦੀ ਇੱਕ ਵਾਰੀ ਤਬੀਅਤ ਜ਼ਰੂਰ ਫਰੈਸ਼ ਕਰਸੀ ਤੇ ਨਾਲੇ ਹੁਣ ਮੇਰਾ ਹੁੰਦਾ ਪਿਆ ਰਿਸ਼ਤਾ ਤੇ ਜੇ ਅਗਰ ਆ ਵੀ ਗਿਆ ਨਾ ਅਮਦ ਸਿਰ ਹੁਣ ਇਸ ਨੂੰ ਮੈਂ ਸਬਕ ਚੰਗੀ ਤਰ੍ਹਾਂ ਦੇਸਾਂ। ਐਵੇਂ ਆ ਕੇ ਬੂਠਾ ਛੱਡਿਆ ਵੀ ਬੜਾ ਕਰ ਲੋ ਜਿਹੜਾ ਕਰਨਾ ਹੀ ਨਹੀਂ, ਜ਼ਰੂਰੀ ਤਾਂ ਨਹੀਂ ਵੀ ਮੈਂ ਹੀ मेरे को पूछना ही नहीं ता करना ने पता नहीं फोन भी कीतो मैं हुने हमदा पे। अस्सलाम वालेकुम। वालेकुम अस्सलाम। ठीक ठीक हो फिट हो बहुत इतनी देर ला छड़ी में मैनू घंटा हो गया इथे बैठा ਐਵੇਂ ਮਾਨਚਦ ਰੋੜਾ ਆ ਗਿਆ ਉਸ ਕੋਲ ਖਲੋ ਰਿਹਾ ਹਮ ਜੱਟ। भला और सुनाओ। ਹੋਰ ਤਾਂ ਖੈਰ ਹੈ ਤੂੰ ਸੁਣਾ। भला मैं तो ठीक हां तो मैं की गाल हुन करूं आज मैं जो आके ते मैं पिछले पार कर सा ਬੇਲੀ ਤੇਰੇ ਨਾਲ ਇਹ ਗੱਲ ਕਰਵਾ ਆਵਾਂ ਬਈ ਠੀਕ ਹੈ ਇਨਸਾਨ ਕੋ ਗਲਤੀਆਂ ਹੁੰਦੀਆਂ ਰਹਿੰਦੀਆਂ ठीक है ਮੈਂ ਗਲਤੀ ਕਰ ਬੈਠਾ हां ਚਲੋ ਉਹ ਗਲਤੀ ਸਮਾਰੀ ਵੀ ਤਾਂ ਮੇਰੇ ਯਾਰ ਹੈ ਬੇਲੀ ਹੈ ਮੇਰੇ बिल्कुल ਹੈ ਤੂੰ ਕਰੇ ਜਾਂ ਮੈਂ ਕਰਾਂ ਮੁੜ ਕਿਹੜਾ ਫਰਕ ਰਹਿ ਗਿਆ जी लांता चमावन वास्ते तो मोबाइल ही होंदे ने मोबाइल ही लांता ਕੀ चाल ਹੁਣ ਹੋ ਗਏ ਹੁਣ ਤੋਂ ਮੇਰਾ ਇਹ ਔਖਾ ਟਾਈਮ ਦਿਖਿਆ ਹੈ ਮੇਰੇ ਹਯਾ ਤੋਂ ਹੀ ਦਿਖੇ ਨਾ ਕਿਉਂ ਹੁੰਦਾ ਹਯਾ ਢੇਰ ਆਇਓ ये पता ही केड़ा औखा टाइम दिखया मैं तो पूछ दिथे ਮੈਨੂੰ ਪਤਾ ਹੈ ਯਾਰ ਜਦੋਂ ਨੇ ਕੰਮ ਕਰਾਵਣ ਲੱਗਾ ਇਹ ਬੜਾ ਰਿਸਕ ਹੁੰਦਾ ਹੈ ਇਹਦੇ ਵਿੱਚ ਜਾਨ ਵੀ ਜਾ ਸਕਦੀ ਹੈ ਛੋਟੀ ਤੋਂ ਰੱਖ ਕੇ ਖੁਰੀਆਂ ਤਾਂ ਮੈਨੂੰ ਪਸੀਨਾ ਆਇਆ ਜ਼ਹਿਰ ਗੱਲ ਹੈ ਉਹ ਤਾਂ ਮੋੜ ਲਿਖਾ ਲੈਂਦੇ ਨੇ ਕੋਈ ਵਾਧਾ ਘਾਟਾ ਹੋਇਆ ਤਾਂ ਭਾਈ ਤੁਸੀਂ ਜ਼ਿੰਮੇਦਾਰ ਹੋ ਯਾਰ ਉਹ ਗੱਲ ਵੀ ਠੀਕ ਹੈ ਮੈਂ ਨਾ ਕਤਲ ਕਰਨਾ ਇੱਕ ਕਤਲ ਅਸਾਂ ਕੀਤਾ ਉਹ ਵੀ ਗੱਲ ਠੀਕ ਹੈ ਤੇਰੀ। ਅੱਛਾ ਮੇਰੀ ਗੱਲ ਸੁਣ ਸੁਲਹ ਕਰਾ ਦੇ ਪਰ ਉਹਨੂੰ ਆਖ ਅਮਨ ਸ਼ੇਰ ਬੜਾ ਪਛਮਾਨ ਹੈ ਤੇ ਸ਼ਰਮਿੰਦਾ ਹੈ ਤੇ ਗਲਤੀ ਹੋ ਗਈ ਹੈ ਕਿਵੇਂ ਜਿਹੜਾ ਨਾ ਉਸ ਨੂੰ ਮਾਫੀ ਦੇ ਤੇ ਮੈਂ ਹੁਣ ਜਿਵੇਂ ਆਖਸੀ ਨਾ ਉਵੇਂ ਕਰ ਸਾਂਗੇ। ਤੇਰਾ ਦਿਲ ਹੈ ਬੇ ਹੁਣ ਮੋੜ ਦੋ ਹੀ ਲਾਣਾ ਤੇ ਵੀ ਇਹਨੂੰ ਮਚਵਾਲ ਦੂਈ ਵਾਰ ਤੂੰ ਮੋੜ ਉਸ ਨਾਲ ਐਵੇਂ ਕਰੇ ਬੜਾ ਨਹੀਂ ਯਾਰ ਆਂਦਾ ਨਹੀਂ ਪਿਆ ਅਮਾ ਸਿਰ ਮੇਰੇ ਤੇਰੇ ਤੋਂ ਭਰੋਸਾ ਹੀ ਉੱਠ ਗਿਆ ਹੁਣ ਮੇਰੇ ਉੱਤੇ ਭਰੋਸਾ ਉੱਠ ਗਿਆ ਤੇ ਉਹਦੇ ਉੱਤੇ ਕਾਇਮ ਹੈ ਬੇ ਤੂੰ ਮੈਥੋਂ ਬੇਬਾਰੇ ਕੰਮ ਵੀ ਕਰਦਾ ਵਾ ਤੇ ਅਗਲੀ ਸਾਰੀਆਂ ਤੂੰ ਨਿੱਕੀ ਮੋਟੀਆਂ ਗੱਲਾਂ ਮੈਨੂੰ ਦੱਸਦਾ ਇਹ ਗੱਲ ਤੋਂ ਮੈਥੋਂ ਲੁਕਾਈ ਰੱਖੀ
ਮੋੜ ਹਟ ਕੇ ਤੂੰ ਉਹਨੂੰ ਛੱਡ ਕੇ ਤੇ ਭਾਗ ਵੀ ਗਿਆ ਤਾਂ ਵੀ ਤੂੰ ਮੈਨੂੰ ਇਹ ਗੱਲ ਦੱਸੀ ਤੂੰ ਮੈਨੂੰ ਨਾ ਵਿਰਾਹ ਸਮਝਿਆ ਨਾ ਬੇਲੀ ਸਮਝਿਆ ਤੂੰ ਮੈਨੂੰ ਕੁਝ ਵੀ ਨਹੀਂ ਕਰ ਸਮਝਿਆ ਹੁਣ ਆਂਦਾ ਨਹੀਂ ਪਿਆ ਵਿਰਾਹ ਚੰਗਾ ਹੈ ਤਾਂ ਮਿਹਨਤ ਤੇਰੀ ਕਰਨਾ ਮੇਰੀ ਗੱਲ ਸੁਣ ਉਹਨੂੰ ਆਖੋ ਮੈਂ ਉਹਦਾ ਰਿਸ਼ਤਾ ਮੰਗਦਾ ਠੀਕ ਹੈ ਨਾ ਜਿਹੜਾ ਤੂੰ ਰਿਸ਼ਤਾ ਮੰਗੂ ਤੇ ਉਹ ਸ਼ੋਦੀ ਦਾ ਹੁਣ ਮੋੜ ਘਰ ਬਣਦਾ ਪਿਆ ਕਿਉਂ ਘਰ ਬਣਦਾ ਪਿਆ ਹਾਂਜੀ ਉਹਦੀ ਫੁੱਫੇ ਕਿਤੇ ਘਰ ਕੋ ਵੇਖਿਆ ਹੁੰਦਾ ਤੇ ਉਹ ਉਹਦੇ ਹਾਂ ਕੀਤੀ ਕਰਨ ਲੱਗੇ ਬੜਾ ਮੈਂ ਹੁਣ ਤੇਰਾ ਵਿਰਾਹ ਹੁਣ ਆਂਦਾ ਨਹੀਂ ਪਿਆ ਤੇ ਮਿਹਨਤ ਨਹੀਂ ਤੇ ਕਰਦਾ ਦੂਈ ਵਾਰੀ ਮੋੜ ਹੁਣ ਤੈਨੂੰ ਕਿਹੜੀ ਮਜਬੂਰੀ ਬਣ ਗਈ ਕਿਉਂ ਉਹਦਾ ਘਰ ਤੂੰ ਉਜਾੜੂ ਹੈ ਉਹਦਾ ਘਰ ਜੋ ਬਣਦਾ ਪਿਆ ਤੇ ਉਹਨੂੰ ਬਣਾਣ ਦੇਖਾ ਤੈਨੂੰ ਨਹੀਂ ਹੁਣ ਚੰਗੀ ਲੱਗਦੀ ਯਾਰ ਮੇਰੀ ਗੱਲ ਸੁਣ ਮੈਨੂੰ ਨਾ ਆਪਣੇ ਕੀਤੇ ਤੇ ਬੜੀ ਸ਼ਰਮਿੰਦਗੀ ਹੈ ਤੇ ਤੂੰ ਉਹਦੇ ਨਾਲ ਗੱਲ ਕਰ ਅਗਰ ਉਹ ਰਾਜ਼ੀ ਹੋ ਜਾਵੇ ਨਾ ਤੇ ਮੈਂ ਜਾ ਕੇ ਉਹਨਾਂ ਦੇ ਕੋਲ ਰਿਸ਼ਤਾ ਮੰਗ ਸਾਂਗੇ ਨਾ ਮੈਂ ਸ਼ੇਰ ਵਿਰਾਹ ਵੀ ਹੈ ਲੇਕਿਨ ਇਸ ਗੱਲ ਵਾਸਤੇ ਮੈਂ ਐਗਰੀ ਕੋਈ ਨਹੀਂ ਹੋਣਾ ਤੇ ਨਾ ਮੈਂ ਉਹਨਾਂ ਨਾਲ ਗੱਲ ਕਰਨੀ ਹੈ ਮੇਰੇ ਤਾਂ ਅੱਗੇ ਅੱਖੀ ਨੀਵੀਆਂ ਹੋਈਆਂ ਪਈਆਂ ਨੇ ਮੈਂ ਹੁਣ ਕਿਵੇਂ ਆਖਾ ਜਾ ਮੈਂ ਸ਼ੇਰ ਨੂੰ ਮੋੜ ਤੂੰ ਸੈਟਿੰਗ ਸਿੱਧੀ ਕਰ ਲਓ ਯਾਰ ਥੋੜੀ ਜਿਹੀ ਗੱਲ ਕਰਨ ਲੱਗਿਆ ਤੈਨੂੰ ਕੀ ਹੁੰਦਾ ਪਿਆ ਤੇ ਤੂੰ ਵਗ ਜਾ ਕੇ ਕਰ ਲੈ ਤੇ ਤੂੰ ਨਹੀਂ ਜਬਿੰਦਾ ਮੈਂ ਕਿਵੇਂ ਉਹਨੂੰ ਸਾਹਮਣਾ ਕਰਾਂ ਅੱਛਾ ਜੋ ਮੈਂ ਉਹਦੇ ਨਾਲ ਕਿਰਦਾਰ ਨਿਭਾਇਆ ਜਾਂ ਕੀਤਾ ਹੈ, ਮੇਰੀਆਂ ਅੱਖੀ ਜਿਹੜੀਆਂ ਨਾ ਹੁੰਦੇ ਕੁਝ ਕੀ ਹੋਈਆਂ ਤੇ ਜਿਹੜਾ ਹੁਣ ਅਸੀਂ ਕਰਕੇ ਆ ਬੈਠਾ ਛੱਡ ਕੇ ਮੋੜ ਨੂੰ ਮੈਂ ਆਖਾ ਵੀ ਤੂੰ ਆ ਮਤ ਸ਼ੇਰ ਨਾ ਮੋੜ ਸੈਟਿੰਗ ਕਰ ਲੈ ਯਾਰ ਸਹੀ ਕਰ ਸੈਟਿੰਗ ਮੈਨੂੰ ਭਲਾ ਉਹ ਕੀ ਅਗਲੀ ਆਖੀ ਸੈਟਿੰਗ ਨੂੰ ਛੱਡ ਦੇ ਤੂੰ ਮੈਂ ਉਹਦਾ ਰਿਸ਼ਤਾ ਮੰਗਦਾ ਮੋੜ ਇਸ ਉੱਤੇ ਹੋਰ ਮੁੜ ਕੀ ਹੈ? ਤੂੰ ਪਹਿਲੇ ਕਰ ਲਾ ਦੋ ਨਾ ਕਰ ਗਿਆ ਜੀ ਉਹ ਮਨੀ ਵੇ ਤਾਂ ਬਹੁਤ ਰਿਸ਼ਤੇ ਆ ਜਾਵੇਂ ਨਹੀਂ ਤਾਂ ਰਿਸ਼ਤੇ ਲੱਗੇ ਵੀ ਕੋਈ ਤੂੰ ਕੋਈ ਨਹੀਂ ਕਰਨੀ ਨਹੀਂ ਮੈਂ ਉਹਦੇ ਨਾਲ ਕੋਈ ਨਹੀਂ ਪਹਿਲੇ ਉਹਨੂੰ ਐਗਰੀ ਠੀਕ ਹੈ, ਮੈਂ ਕਰ ਉਸ ਤੋਂ ਲਈ ਬਾਅਦ ਅਗਲੀ ਗੱਲ ਕਰ ਠੀਕ ਹੈ ਬਸ ਮੈਂ ਉਹਦੇ ਨਾਲ ਕਰ ਲਈ ਸਾਥ ਹਾਂ ਹੁਣ ਤੇਰਾ ਤਾਂ ਯਕੀਨ ਨਹੀਂ ਗਿਆ ਹੁਣ ਤੂੰ ਅੱਗੇ ਏਡੀ ਮੁਸ਼ਕਿਲ ਚ ਕੱਢੇ ਜੇ ਇਹ ਚੱਕਰ ਆ ਤਾਂ ਕਿਹੜਾ ਕੁਝ ਨਹੀਂ ਤੇ ਮੇਰੀ ਉਸ ਮੰਨਣੀ ਹੁਣ ਕਾਈ ਨਹੀਂ ਨਾ ਇਹ ਹੋ ਹੀ ਨਹੀਂ ਸਕਦਾ ਜਿਹੜਾ ਇਤਨੇ ਔਖੇ ਟਾਈਮ ਤੇ ਕੰਮ ਆਵੇ ਬੰਦਾ ਹੁੰਦੀ ਹੋ ਨਾ ਮਨ ਸੇ ਨਹੀਂ ਉਹ ਮੈਨੂੰ ਆਖਿਆ ਵੀ ਹੁਣ ਮੋੜ ਮੈਂ ਰਸਾਈ ਕਰਦੀ ਆ ਕੱਲ ਨੂੰ ਮੋੜ ਤੋਂ ਲਿੱਤੋਂ ਮਾਰ ਛੱਡੇ ਅੱਛਾ ਠੀਕ ਹੈ ਮੈਂ ਆਪੇ ਕਰ ਲੈ ਠੀਕ ਹੈ ਜੀ ਜਨਾਬ ਜਾਓ ਕਰ ਲੋ ਜੇ ਮਨਿੰਦੀ ਤੇ ਤਮੰਨਾ ਜੋ ਲੇਕਿਨ ਇਹ ਹੁਣ ਮੈਥੋਂ ਕੋਈ ਨਹੀਂ ਹੁੰਦਾ ਦੂਈ ਵਾਰੀ ਮੋੜ ਮੈਂ ਇੱਕ ਜ਼ੁਲਮ ਅੱਗੇ ਕਰ ਰਿਹਾ ਦੂਈ ਵਾਰੀ ਮੋੜ ਮੈਂ ਤੈਨੂੰ ਉਹਦੇ ਨਾਲ ਰਸਾਈ ਕਰਾਈ ਵਾਹ ਇਹ ਅੱਗੇ ਤੈਨੂੰ ਸੋਚਾਂ ਨਾ ਆਈਆਂ ਨਾਦੀਆ ਮੈਂ ਤੇਰੇ ਵੱਲ ਜਾਂਦਾ ਪਿਆ ओहो तू तो कराची है अचानक तू कराची तू वापस किवें आ गया ਉਹ ਨਾਦੀਆ ਸਾਰਾ ਐਵੇਂ ਝੂਠ ਬੋਲਿਆ ਮੈਂ झूठ बोले आई यार अमन शेर तू तो बहुत सच्चा बंदा है यार कदी तू झूठ बोले है ते ना ही तू झूठ बोल सकदा है ਬਸ ਨਾਦੀਆ ਕੋਈ ਮਜਬੂਰੀਆਂ ਬਣੀਆਂ ਹਨ ਤੇ ਬਸ अमन शेर जिस जितनी वजह भी मजबूरी इंसान दे सिर ते आ जावे ना ਜਿਹੜੇ ਇਨਸਾਨ ਦੇ ਲੱਗਦੇ ਹੁੰਦੇ ਹਨ ਨਾ ਉਹ ਲੱਗਦਿਆਂ ਨੂੰ ਆਪਣੀਆਂ ਮਜਬੂਰੀਆਂ ਦੀ ਵਜ੍ਹਾ ਤੋਂ ਨਹੀਂ ਛੱਡਦੇ ਹੁੰਦੇ ਲੱਗਦੇ ਸਮਝ ਆਈ ਮੈਂ ਨਾ ਸ਼ਰਮਿੰਦਾ ਬਹੁਤ ਜ਼ਿਆਦਾ ਮੇਰੀਆਂ ਅੱਖੀਂ ਸੇ ਤੇਰੇ ਅੱਗੋਂ ਝੁਕੀ ਹੋਈਆਂ ਨਾ ਕਿ ਇਹੋ ਜਿਹੇ ਮੁਸ਼ਕਿਲ ਟਾਈਮ ਤੇ ਨਾ ਮੈਂ ਤੇਰੇ ਨਾਲ ਖੜੇ ਕਿਹੜਾ ਹੋਣਾ ਮੁਸ਼ਕਿਲ ਚਾਹੀਦਾ ਟਾਈਮ ਆਮਦ ਸਿਰ ਜਿਹੜਾ ਮੇਰੇ ਦੋਸਤ ਅਬਾਸ ਕੱਢਿਆ ਹਰਕਤ ਤੂੰ ਕੀਤੀ ਤੂੰ ਤੇ ਮੈਨੂੰ ਇੱਕ ਟਿਸ਼ੂ ਬਣਾ ਕੇ ਤੂੰ ਮੈਨੂੰ ਇਸਤੇਮਾਲ ਕੀਤਾ ਆਪਣਾ ਫਾਇਦਾ ਲਿਆ ਤੇ ਮੈਨੂੰ ਸਾਥ ਦਿੱਤਾ ਪਰ ਮੈਂ ਆਪਣੀ ਗਲਤੀ ਜਿਹੜੀ ਹੈ ਨਾ ਉਹਦਾ ਅਜ਼ਾਲਾ ਕਰਨਾ ਹੈ ਨਾਦੀਆ ਵੇਖ ਮੇਰੀ ਗੱਲ ਸੁਣ ਮੈਂ ਤੇ ਇਥੋਂ ਮਾਫੀ ਵੀ ਹੱਥ ਜੋੜ ਕੇ ਮੰਗਦਾ ਤੇ ਮੈਂ ਤੇਰਾ ਉਵੇਂ ਬਾਇਜ਼ਤ ਤਰੀਕੇ ਨਾਲ ਨਾ ਜਾ ਕੇ ਰਿਸ਼ਤਾ ਮੰਗਦਾ ਮੈਂ ਤੇਰੇ ਨਾਲ ਸ਼ਾਦੀ ਕਰਦਾ ਆਮਦ ਸਿਰ ਬਹੁਤ ਦੇਰ ਹੋ ਗਈ ਹੈ ਕਾਸ਼ ਉਸ ਟਾਈਮ ਤੂੰ ਆ ਕੇ ਮੇਰਾ ਰਿਸ਼ਤਾ ਮੰਗਿਆ ਨਾ ਤੇ ਮੇਰਾ ਪਿਓ ਤੈਨੂੰ ਰਿਸ਼ਤਾ ਦੇ ਵੀ ਦਿੰਦਾ ਔਰ ਮੈਂ ਤੇਰੀ ਪੂਰੇ ਤੌਰ ਤੇ ਸਪੋਰਟ ਕਰਦੀ ਲੇਕਿਨ ਇਸ ਟਾਈਮ ਮੈਂ ਕਿਸੇ ਹੋਰ ਦੀ ਹੋ ਚੁੱਕੀ ਹਾਂ ਠੀਕ ਹੈ ਨਾਦੀਆ ਨਿਕਾਹ ਤਾਂ ਕੋਈ ਨਾ ਹੋਇਆ ਮੇਰਾ ਨਿਕਾਹ ਹੋਵੇ ਜਾਂ ਦੋ ਜਹਾਨੀ ਨਾ ਹੋਵੇ ਤੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਤੇ ਮੈਂ ਤੇਰੇ ਤੇ ਪਹਿਲੇ ਅੰਨਾ ਭਰੋਸਾ ਕੀਤਾ ਹੈ ਠੀਕ ਹੈ ਲੇਕਿਨ ਤੂੰ ਮੇਰਾ ਭਰੋਸਾ ਤੋੜਿਆ ਹੈ ਇਸ ਵਾਸਤੇ ਮੈਂ ਮੁਆਸ਼ਰੇ ਦੀ ਜਿਤਨੀਆਂ ਵੀ ਔਰਤਾਂ ਹਨ ਇਸ ਮੁਆਸ਼ਰੇ ਦੇ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਸਾਂ ਔਰ ਆਪਣੀ ਜ਼ਬਾਨ ਨਾਲ ਹੋੜ ਕੇ ਮਰਸਾਂ ਕਿ ਕਿਸੇ ਤੇ ਭਰੋਸਾ ਨਾ ਕਰਿਆ ਹੈ ਕਿਉਂਕਿ ਜਿਸ ਤੇ ਤੁਸੀਂ ਜ਼ਿਆਦਾ ਭਰੋਸਾ ਕਰਨਾ ਹੈ ਨਾ ਉਸੇ ਤੁਹਾਡੇ ਭਰੋਸੇ ਨੂੰ ਤੋੜਨਾ ਹੈ ਸਮਝ ਆਈ ਇਸ ਵਾਸਤੇ ਆਮਦ ਸ਼ੇਰ ਹੁਣ ਤੇ ਮੈਂ ਕੁਝ ਵੀ ਨਹੀਂ ਕਰ ਸਕਦੀ ਨਾ ਮੈਂ ਤੇਰੇ ਤੇ ਦੁਬਾਰਾ ਭਰੋਸਾ ਕਰਨਾ ਚਾਹੁੰਦੀ ਆ ਤੇ ਨਾ ਮੈਂ ਕੋਈ ਤੇਰੇ ਤੇ ਭਰੋਸਾ ਕਰੂੰਗਾ ਕਿਉਂਕਿ ਤੂੰ ਮੇਰੇ ਭਰੋਸੇ ਨੂੰ ਅੱਗੇ ਬਹੁਤ ਠੇਸ ਪਹੁੰਚਾਈ ਹੈ ਤੇ ਮੈਂ ਨਹੀਂ ਚਾਹੁੰਦੀ ਵੀ ਮੈਂ ਦੁਬਾਰਾ ਤੇਰੇ ਤੇ ਭਰੋਸਾ ਕਰਾਂ ਤੂੰ ਸੱਚੀ ਹੈ ਨਾਦੀਆ ਤੇਰਾ ਬਣਦਾ ਕਿਉਂਕਿ ਜੋ ਕਿਰਦਾਰ ਮੈਂ ਤੇਰੇ ਨਾਲ ਨਿਭਾਇਆ ਹੈ ਨਾ ਉਸ ਦੀ ਤੇ ਕੋਈ ਮਾਫੀ ਹੋ ਹੀ ਨਹੀਂ ਸਕਦੀ ਤੇ ਨਾ ਹੀ ਬਣਦੀ ਹੈ ਹੰਨਾ ਭਰੋਸਾ ਸਿਰਫ ਆਪਣੇ ਰੱਬ ਦੀ ਜ਼ਾਤ ਤੇ ਕਰਨਾ ਚਾਹੀਦਾ
ਚਲੋ ਇਨਸਾਨ ਮੇਰੀ ਤੇ ਨਹੀਂ। ਦੁਆ ਹੈ ਅੱਲਾਹ ਪਾਕ ਤੈਨੂੰ ਖੁਸ਼ ਰੱਖੇ ਜਿਹਦੇ ਹੀ ਰਵੇਂ ਤੂੰ। ਆਮੀਨ।